ਹੈਗੀ ਕਿ ਅਸਾਈਲਮ ਵਾਲਿਆਂ ਦੀ, ਗ੍ਰੀਨ ਕਾਰਡ ਐਪਲੀਕੇਸ਼ਨਾਂ ਦੀ, ਸਾਰਿਆਂ ਦੀਆਂ ਫੀਸਾਂ ਇਹਨਾਂ ਨੇ ਵਧਾਤੀਆਂ ਇਸ ਬਿੱਲ ਦੇ ਥੱਲੇ। ਹੁਣ ਬਿੱਲ ਦਾ ਭੁਗਤਾਨ ਵੀ ਤਾਂ ਕਰਨਾ ਨਾ। ਬਿਲਕੁਲ। ਮਿਨੀਮਮ ਕਹਿੰਦੇ $100 ਤੋਂ ਲੈ ਕੇ $1000 ਤੱਕ ਜਿਹੜੀ ਫੀਸ ਜਿਹੜੀ ਅਸਾਈਲਮ ਐਪਲੀਕੈਂਟ ਦੀ ਜਿਹੜੀ ਵੱਧ ਸਕਦੀ ਆ। ਜਿਹਨਾਂ ਦੀ ਐਪਲੀਕੇਸ਼ਨਾਂ ਪੈਂਡਿੰਗ ਹੈਗੀਆਂ ਪਰ ਈਅਰ ਉਹ ਕਹਿੰਦੇ $100 ਤੁਸੀਂ ਮੇਨਟੇਨੈਂਸ ਫੀ ਦੇਣੀ ਆ ਪੈਂਡਿੰਗ ਐਪਲੀਕੇਸ਼ਨ ਦੀ। ਜਿੰਨੇ ਸਾਲ ਤੁਹਾਡਾ ਪੈਂਡਿੰਗ ਰਹੂਗਾ ਉਨੇ ਸਾਲ ਹਰ ਸਾਲ ਦੀ ਤੁਹਾਡੀ $100 ਜਿਹੜੀ ਸਰਕਾਰ ਨੂੰ ਫੀਸ ਜਾਣੀ ਹੈ। 10 ਸਾਲ ਪੈਂਡਿੰਗ ਰਹਿ ਗਿਆ ਤਾਂ $1000 ਹੋ ਗਈ, ਠੀਕ ਹੈ। ਜਿਹੜਾ ਤੁਹਾਡਾ ਇਨੀਸ਼ੀਅਲ ਵਰਕ ਪਰਮਿਟ ਜਿਹੜਾ ਸੀਗਾ, ਪਹਿਲਾਂ ਜਿਹੜੀ ਫੀਸ ਉਹਦੀ ਫ੍ਰੀ ਹੁੰਦੀ ਸੀਗੀ ਆਪਣੀ ਸਰਕਾਰ ਵੱਲੋਂ $0 ਸੀਗੀ, ਉਹ ਚੱਕ ਕੇ ਇਹਨਾਂ ਨੇ ਕਰਤੀ $550। ਲਓ ਜੀ। ਇਹਦਾ ਹੁਣ ਸੁਣਨ ਵਾਲਿਆਂ ਨੂੰ ਤਾਂ ਨਹੀਂ ਕਹਿ ਲਓ ਫਰਕ ਪੈਣਾ, ਪਰ ਤੁਸੀਂ ਦੇਖ ਲਓ ਕਿ $0 ਤੋਂ ਜਿਹੜੀ ਸੀਗੀ ਫੀਸ $550 ਹੋ ਗਈ। ਜਿਹੜੇ ਰਿਨਿਊਅਲ ਐਕਸਟੈਂਸ਼ਨ ਵਗੈਰਾ ਉਹਦੀਆਂ ਵੀ ਫੀਸਾਂ 'ਚ ਵਾਧਾ ਇਹਨਾਂ ਨੇ ਕਰਤਾ। ਪੇਰੋਲ ਜਿਹੜਾ I-131 ਜਿਹੜਾ ਲੈਣਾ ਉਹਦੀ $1000 ਫੀਸ ਇਹਨਾਂ ਨੇ ਕਰਤੀ ਹੈ, ਵਧਾਤੀ ਆ। ਇਨੀਸ਼ੀਅਲ EAD ਜਿਹੜੀ ਪੈਰੋਲ ਵਗੈਰਾ ਦੇ ਨਾਲ ਮਿਲਦੀ ਸੀ ਉਹਦੀ $550 ਕਰਤੀ ਆ। ਜਿਹੜਾ ਜੁਵੀਨਾਈਲ ਵਾਲੇ ਕੇਸ ਸੀਗੇ, ਗਾਰਡੀਅਨਸ਼ਿਪ ਵਾਲੇ ਕੇਸ ਸੀਗੇ, $250 ਉਹਦੀ ਫੀਸ ਕਰਤੀ। ਐਡਜਸਟਮੈਂਟ ਆਫ ਸਟੇਟਸ ਜਿਹੜਾ ਗ੍ਰੀਨ ਕਾਰਡ ਵਗੈਰਾ ਤੁਸੀਂ ਫਾਈਲ ਕਰਦੇ ਉਹਦੀ $1500 ਫੀਸ। ਜੇ ਕੋਈ ਵੇਵਰ ਵੂਵਰ 601A ਵਗੈਰਾ ਕਰਨਾ ਉਹਦੀ 1000 ਫੀਸ ਇਹਨਾਂ ਨੇ ਕਰਤੀ। ਤੇ ਤੁਸੀਂ ਦੇਖ ਲਓ ਸਾਰਾ ਵਾਧਾ ਕੀਤਾ। ਸਭ ਤੋਂ ਜ਼ਿਆਦਾ ਵਾਧਾ ਇਹਨਾਂ ਨੇ ਕੀਤਾ ਜਿਹੜੇ ਲੋਕੀ ਆਪਣੀ ਤਰੀਕ ਮਿਸ ਕਰਦੇ ਆ, ਠੀਕ ਆ। ਇਹ ਬੜੇ ਬੰਦੇ ਇਹਦੇ ਵਿੱਚ ਆਪਣੇ ਆ ਜਾਂਦੇ ਆ, ਪੰਜਾਬੀ, ਠੀਕ ਆ, ਤੇ ਹਰਿਆਣੇ ਵਾਲੇ ਵੀ ਕਾਫੀ ਆ ਜਾਂਦੇ ਆ, ਜਿਹੜੇ ਸੱਜਣ ਮਿੱਤਰ ਦੇ ਆਖੇ ਲਾ ਕੇ ਤਰੀਕਾਂ ਨਾਲ ਪੰਗੇ ਲੈਂਦੇ ਆ। ਕਦੀ ਮੈਡੀਕਲ ਸਰਟੀਫਿਕੇਟ ਜਮ੍ਹਾਂ ਕਰਾਉਂਦੇ ਆ ਉਧਰਲੇ ਪਾਸੇ ਨੂੰ, ਮਤਲਬ ਪੁੱਠੇ ਪਾਸੇ ਨੂੰ ਜਿਹੜੇ ਤੁਰਦੇ ਆ ਕਿ ਜੱਜ ਨਹੀਂ ਵਧੀਆ, ਮੈਂ ਤਰੀਕ ਨਹੀਂ ਜਾਣੀ, ਜਿਹੜਾ ਨਿਆਣਪੁੜਾ ਕਰਦੇ ਆ। ਉਹਦੀ ਹੁਣ ਜਿਹੜੀ ਉਹ ਕਹਿੰਦੇ ਆ ਕਿ ਇਨ ਐਬਸਟੈਂਸ਼ੀਆ ਜੇ ਰਿਮੂਵਲ ਆਰਡਰ ਇਸ਼ੂ ਹੋ ਗਿਆ, ਉਹਨੂੰ ਦੁਬਾਰਾ ਜੇ ਖੋਲਣਾ ਤੁਸੀਂ ਕੁਝ ਪਿਆ ਤੇ ਉਹਦੀ ਫੀਸ ਇਹਨੇ ਰੱਖੀ ਆ $5000। ਉਹ ਤੁਹਾਡੀ ਠੀਕ। ਸੋ $5000 ਜਿਹੜਾ ਤੁਹਾਡਾ ਇਨ ਐਬਸਟੈਂਸ਼ੀਆ ਜਿਹੜਾ ਰਿਮੂਵਲ ਆਰਡਰ ਜਿਹੜਾ ਹੋ ਗਿਆ, ਉਹਦੀ ਫਾਈਲਿੰਗ ਦੀ $5000 ਫੀਸ। ਇਹ ਸਭ ਤੋਂ ਵੱਧ ਜਿਹੜੀ ਫੀਸ ਜਿਹੜੀ ਹੈਗੀ ਆ। ਉਹ ਪੁੱਠੇ ਪੰਗੇ ਨਾ ਲਓ। ਇਹ ਡਾਕਟਰੀ ਜਿਹੜੇ ਸਰਟੀਫਿਕੇਟ ਹੁੰਦੇ ਆ, ਇਹ ਸਭ ਜਿਹੜਾ ਉਹਨਾਂ ਨੇ ਉਹ ਰੋਜ਼ ਹੀ ਇਹ ਦੇਖਦੇ ਆ ਕਿ ਤਬੀਅਤ ਖਰਾਬ ਹੋ ਗਈ ਤਰੀਕ ਤੋਂ ਪਹਿਲਾਂ 15 ਦਿਨ 20 ਦਿਨ ਪਹਿਲਾਂ, ਤੇ ਤਰੀਕ ਤੇ ਬੰਦਾ ਜਿਹੜਾ ਪਹੁੰਚਦਾ ਨਹੀਂ। ਏਦਾਂ ਦੇ ਕਈ ਪਖੰਡ ਜਿਹੜੇ ਕਰਦੇ ਆ। ਤੇ ਕਈ ਵਾਰੀ ਆਪਣਾ ਵਕੀਲਾਂ ਦੇ ਫੋਨ ਕਰਨੇ ਬੰਦ ਕਰ ਦਿੰਦੇ ਆ। ਵਕੀਲ ਨੇ ਤਾਂ ਲੌਗ ਰੱਖਿਆ ਹੁੰਦਾ ਆਪਣੇ ਨਾਲ ਵੀ। ਕਈ ਵਾਰੀ ਏਦਾਂ ਹੁੰਦਾ ਕਿ ਵਕੀਲਾਂ ਦੇ ਫੋਨ ਚੱਕਣੇ ਛੱਡ ਦਿੰਦੇ ਆ ਕਿ ਪਤਾ ਨਹੀਂ ਤਰੀਕ ਕਿਤੇ ਗਾਇਬ ਹੀ ਹੋ ਜਾਣੀ ਆਟੋਮੈਟਿਕਲੀ ਜੇ ਵਕੀਲ ਨੇ ਚੇਂਜ ਨਾ ਕਰਾਇਆ ਹੋਇਆ। ਮੈਂ ਫੋਨ ਨਹੀਂ ਚੱਕਿਆ ਤਾਂ ਮੈਂ ਫੋਨ ਨਹੀਂ ਚੱਕਿਆ, ਹਨਾ, ਏਦਾਂ ਦਾ। ਉਹ ਨਵੇਂ ਜਿੱਦਾਂ ਜਵਾਕ ਕਈ ਵਾਰੀ ਜਿੱਦਾਂ ਹੁਣ ਆਏ ਆ, ਤਾਂ ਇਹ ਸਿਸਟਮ ਦੇ ਵਿੱਚ ਕੋਈ ਹੁਣ ਰਹਿਮ ਨਹੀਂ ਹੈਗਾ ਇਸ ਵੇਲੇ। ਤੇ ਨਾ ਜੱਜ ਤਰੀਕ ਅੱਗੇ ਕਰ ਰਹੇ ਆ। ਜੇ ਨਹੀਂ ਬੰਦਾ ਪਹੁੰਚਿਆ ਤੇ ਡੀਪੋਟੇਸ਼ਨ ਜਿਹੜੀ ਲੱਗ ਰਹੀ ਆ। ਤੁਹਾਡਾ ਕੋਈ ਜੇ ਸੱਜਣ ਮਿੱਤਰ ਹੈਗਾ, ਕਿਸੇ ਨੂੰ ਪੁੱਠੀ ਸਲਾਹ ਕੋਈ ਦੇ ਰਿਹਾ, ਤੇ ਉਹਨੂੰ ਸਿੱਧੇ ਕਹੋ ਕਿ ਭਾਈ ਤਰੀਕ ਨਾ ਕਿਤੇ ਮਿਸ ਕਰੀ। ਤੇ ਇਹ $5000 ਫੀਸ ਦਾ ਉਹਦੇ ਵਿੱਚ ਵਾਧਾ ਹੁਣ ਹੋ ਜਾਣਾ। ਅਪੀਲਾਂ ਦੀ ਫੀਸ ਜਿਹੜੀ ਸੀਗੀ ਜਿੱਦਾਂ BIA ਦੀ $110 ਸੀਗੀ, ਉਹ $900 ਕਰਤੀ ਆ, ਠੀਕ ਹੈ ਕਿ ਨਹੀਂ। ਤੇ ਏਦਾਂ ਸਾਰੀਆਂ ਫੀਸਾਂ ਜਿਹੜੀਆਂ ਸੀਗੀਆਂ, ਮੋਸ਼ਨ ਟੂ ਰੀਓਪਨ ਦੀ ਜਿਹੜੀ ਸੀਗੀ, ਇਮੀਗ੍ਰੇਸ਼ਨ ਜੱਜ ਦਾ ਡਿਸੀਜਨ ਵਗੈਰਾ, BIA ਦਾ ਡਿਸੀਜਨ ਸੀਗਾ, ਉਹ $900 ਇਹਨਾਂ ਨੇ ਕਰਤੀ ਆ। ਤੇ ਸਾਰੀਆਂ ਫੀਸਾਂ ਦੇ ਵਿੱਚ ਜਿਹੜਾ ਵਾਧਾ ਇਹਨਾਂ ਨੇ ਕਰਤਾ। ਇੱਕ ਇਹ ਸੀਗਾ ਕਿ ਜਿਹੜੇ ਲੋਕਾਂ ਦੀ ਅਰੈਸਟ ਹੋ ਗਈ ਪੋਰਟ ਆਫ ਐਂਟਰੀ ਦੇ ਵਿੱਚ, ਉਹਦੀ ਫੀਸ ਵਧਾਉਣ ਜਾ ਰਿਹਾ $5000। ਜਿਹੜੇ ਬਾਰਡਰ ਟੱਪ ਕੇ ਆਉਂਦੇ ਆ ਉਹਨਾਂ ਨੂੰ ਫੜਿਆ, ਉਹਨਾਂ ਦੇ $5000 ਇਹ ਬਿੱਲ ਦੇ ਵਿੱਚ ਲਿਖਿਆ ਹੋਇਆ। ਇਨਐਡਮਿਸਿਬਲ ਜਿਹੜੇ ਇੰਡੀਵਿਜੂਅਲ ਸੀਗੇ, ਜਿਨ੍ਹਾਂ ਨੂੰ ਪੋਰਟ ਆਫ ਐਂਟਰੀ ਦੇ ਗੱਭੇ ਜਿਹੜਾ ਬਾਰਡਰ ਪੈਂਦਾ ਉੱਤੇ ਅਰੈਸਟ ਕਰ ਲਿਆ, ਤੇ 5000। ਸੋ ਇਹ ਜਿਹੜੀਆਂ ਫੀਸਾਂ ਦੇ ਵਿੱਚ ਇਹ ਜਿਹੜਾ ਬਿੱਲ ਆ ਇਹਦਾ ਵਾਧਾ। ਤੇ ਇਹਦੇ ਵਿੱਚ ਹੁਣ ਉਹ ਕਹਿੰਦੇ ਆ ਕਿ ਕਾਫੀ ਤੁਹਾਡੇ ਇਕਨੋਮਿਕ ਤੇ ਹਿਊਮੈਨਿਟੇਰੀਅਨ ਕੰਸਰਨ ਜਿਹੜੇ ਆ ਜਾਂਦੇ ਆ। ਇੱਕ ਤਾਂ ਬੇਸਿਕਲੀ ਇਹ ਲੇਬਰ ਮਾਰਕੀਟ ਜਿਹੜਾ ਉਹਨੂੰ ਖਰਾਬ ਕਰਦਾ, ਕਿਉਂਕਿ ਦੇਖੋ ਏਦਾਂ ਦੀਆਂ ਫੀਸਾਂ ਕਈ ਲੋਕਾਂ ਕੋਲ ਨਹੀਂ ਵੀ ਜਿਹੜੀਆਂ ਦੇ ਹੁੰਦੀਆਂ। ਸਮਾਲ ਬਿਜ਼ਨੈਸਿਸ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਨੁਕਸਾਨ ਪਹੁੰਚਾਉਂਦਾ, ਕਿਉਂਕਿ ਤੁਸੀਂ ਲਾ ਲਓ ਕਿ ਜੇ ਕਿਸੇ ਨੇ 15-20 ਬੰਦਿਆਂ ਦਾ ਹੁਣ ਜਿਹੜਾ ਸਪਾਂਸਰ ਕਰਨਾ, ਸਾਰਿਆਂ ਦੀ ਤੁਸੀਂ ਫੀਸਾਂ ਵਧਾਤੀਆਂ, ਇਨਕਲੂਡਿੰਗ ਜਿਹੜੀਆਂ ਗ੍ਰੀਨ ਕਾਰਡ ਵਗੈਰਾ ਦੀਆਂ ਫੀਸਾਂ। ਉਹ ਇੱਕ ਇੰਪਲੋਇਰ ਨੂੰ ਜਿਹੜਾ ਉਹਦਾ ਬਿੱਲ ਜਿਹੜਾ ਚੱਕਣਾ ਪੈਂਦਾ, ਠੀਕ ਹੈ। ਇੰਪਲੋਇਮੈਂਟ ਇਮੀਗ੍ਰੇਸ਼ਨ ਜਿਹੜਾ ਸਿਰਫ ਇੰਪਲੋਇਰ ਹੁੰਦਾ ਉਹ ਫੀਸਾਂ ਭਰ ਸਕਦਾ ਹੁੰਦਾ ਕਈ ਲੈਵਲ ਤੇ ਬੰਦਾ ਖੁਦ ਆਪਣੀ ਫੀਸ ਨਹੀਂ ਦੇ ਸਕਦਾ ਹੁੰਦਾ। ਤੇ ਇਹ ਜਿਹੜਾ ਸੀਗਾ ਮੋਟੇ ਤੌਰ ਤੇ ਇਹ ਜਿਹੜਾ ਬਿੱਲ ਆ, ਹੁਣ ਜਦੋਂ ਪੈਸਾ ਇਹਨਾਂ ਕੋਲ ਆ ਗਿਆ, ਜਿੰਨੇ ਆਪਰੇਸ਼ਨ ਤੁਸੀਂ ਹੁਣ ਦੇਖ ਰਹੇ ਆ, ਉਹ ਤੁਸੀਂ ਲਾ ਲਓ ਕਿ ਜਦੋਂ ਪੈਸਾ ਇਹਨਾਂ ਕੋਲ ਆ ਗਿਆ, ਇਹਨਾਂ ਨੇ ਉਹ 10 ਗੁਣਾ 20 ਗੁਣਾ ਵਧਾ ਦੇਣੇ ਆ।